ਲਓ ਜੀ, ਪੰਜਾਬੀ ਬਣੇ ਦੀ ਇੱਕ ਨਵੀਂ ਕਿਸਤ ਦੇ ਨਾਲ ਹਾਜ਼ਰ ਖਿਦਮਤ ਹਾਂ। ਅਤੇ ਪੰਜਾਬ 'ਚ ਹੜ੍ਹ ਵੀ ਆਏ ਸੀ ਅਤੇ ਹੁਣ ਸਰਦੀਆਂ ਵੀ ਆ ਰਹੀਆਂ ਅਤੇ ਉਹਦੇ ਨਾਲ ਨਾਲ ਪੰਜਾਬ ਦੀਆਂ ਬੜੀਆਂ ਬੜੀਆਂ ਖਬਰਾਂ ਵੀ ਗਰਮ ਗਰਮ ਨੇ ਪੰਜਾਬ ਕਈ ਹਵਾਲਿਆਂ ਦੇ ਨਾਲ। ਅਤੇ ਰਾਣਾ ਸਾਹਿਬ, ਉਹ ਇੱਕ ਪੰਜਾਬ 'ਚ ਬੜਾ ਇਸ਼ੂ ਅੱਜ ਕੱਲ੍ਹ ਹੋਇਆ ਇੱਕ ਚੀਚਾ ਵਤਨੀ ਦੇ ਇਲਾਕੇ ਦੇ ਵਿੱਚ, ਉਹ ਮੈਂ ਗੱਲ ਕਰਾਂਗਾ, ਲੇਕਿਨ ਤੁਸੀਂ ਕੋਈ ਪਹਿਲਾਂ ਥੋੜ੍ਹਾ। ਨਹੀਂ ਜੀ, ਜੀ ਆਇਆਂ ਨੂੰ ਜੀ ਮੇਰੇ ਵੱਲੋਂ ਵੀ। ਤੇ ਹਲਕੀ ਹਲਕੀ ਖੁਣਕੀ ਵਧੀ ਜਾ ਰਹੀ ਹੈ ਇਸਲਾਮਾਬਾਦ ਵਿੱਚ। ਪੰਜਾਬ ਦਾ ਤੇ ਪਤਾ ਨਹੀਂ ਸਾਨੂੰ ਕੀ ਹਾਲਤ ਹੈ। ਤੇ ਚੋਈ ਸਾਹਿਬ ਜ਼ਰਾ ਦੱਸੋ ਨਾ ਕੀ ਹੋਇਆ, ਤੁਸੀਂ ਕੋਈ ਇਸ਼ਾਰਾ ਹਾਂ ਰਾਣਾ ਦਿੱਤਾ ਸਾਹਿਬ, ਉਹ ਹੋਇਆ। ਬੜਾ ਬਿਲਕੁਲ, ਉਹ ਬੜਾ ਇੱਕ ਐਸਾ ਵਾਕਿਆ ਜਦ ਬੰਦੇ ਨੂੰ ਬਿਲਕੁਲ ਹਿਲਾ ਦਿੰਦਾ ਓਏ। ਕਿ ਉਹ ਪੰਜਾਬ 'ਚ ਇੱਕ ਡਿਸਟ੍ਰਿਕਟ ਸਾਹੀਵਾਲ ਦੇ ਵਿੱਚ ਇੱਕ ਜਗ੍ਹਾ ਚੀਚਾ ਵਤਨੀ, ਹੂੰ। ਤੁਸੀਂ ਹਾਂ ਸੁਣੀ ਹੋਣੀ, ਬਲਕਿ ਤੁਸੀਂ ਦੇਖੀ ਵੀ ਹੋਣੀ ਹੈ। ਮੈਂ ਤਾਂ ਦੇਖੀ, ਮੇਰਾ ਤਾਂ ਇਲਾਕਾ ਹੀ ਹੈ ਹਾਂ, ਤਕਰੀਬਨ। ਤੁਹਾਡੇ ਦੇ ਤੇ ਕੋਲ ਹੀ ਉਹਦੇ ਹੈ। ਵਿੱਚ ਇੱਕ ਯਤੀਮਖਾਨਾ ਜਿਹੜਾ ਹੁੰਦਾ ਨਹੀਂ, ਜਿਸ ਤਰ੍ਹਾਂ ਵੈਲਫੇਅਰ ਬੱਚਿਆਂ ਦਾ, ਉਹ ਬਣਾਇਆ ਸੀ ਕਿਸੇ ਨੇ ਪ੍ਰਾਈਵੇਟ, ਉਹ ਰਜਿਸਟਰਡ ਵੀ ਕੋਈ ਨਹੀਂ ਸੀ। ਤੇ ਉਹ ਚੱਲ ਰਿਹਾ ਸੀ, ਉਹਦੀ ਅਸਲ ਇੱਕ ਵੀਡੀਓ ਵਾਇਰਲ ਹੋਈ। ਉਹ ਵੀਡੀਓ ਇਹ ਹੈ ਕਿ ਇੱਕ ਉਸਤਾਦ ਬੱਚੇ ਨੂੰ ਮਾਰ ਰਿਹਾ। ਉਹ ਸਾਰੇ ਬੱਚੇ ਉਹ 10 ਸਾਲ ਦੀ ਤੋਂ ਘੱਟ ਉਮਰ ਦੇ ਸੀਗੇ ਉਹਦੇ ਵਿੱਚ ਸਾਰੇ। ਤੇ ਉਹ ਦੋ ਬੱਚਿਆਂ ਨੇ, ਇੱਕ ਨੇ ਉਹਦੇ ਦੋ ਬਾਜ਼ੂ ਫੜੇ, ਇੱਕ ਨੇ ਉਹਦੇ ਦੋ ਲੱਤਾਂ ਫੜੀਆਂ ਤੇ ਤਸ਼ੱਦਦ ਕਰਿਆ। ਵੀਡੀਓ ਵਾਇਰਲ ਹੋਈ ਤੇ ਮਿਹਰਬਾਨੀ ਪੁਲਿਸ ਦੀ, ਡਿਸਟ੍ਰਿਕਟ ਪੁਲਿਸ ਦੀ, ਕਿ ਉਹਨਾਂ ਨੇ ਉਹ 'ਤੇ ਐਕਸ਼ਨ ਲਿਆ, ਉਹਨਾਂ ਨੇ ਉਹ ਰੇਡ ਕੀਤਾ, ਉਹ ਫੜਿਆ। ਅੱਛਾ, ਉਹਦੀ ਜਿਹੜੀ ਗੱਲ ਸਾਹਮਣੇ ਆਈ ਜਦੋਂ ਉਹਨਾਂ ਨੇ, ਔਰ ਚਾਈਲਡ ਪ੍ਰੋਟੈਕਸ਼ਨ ਬਿਊਰੋ ਨੂੰ ਉਹਨਾਂ ਨੇ ਇਨਵੋਲਵ ਕੀਤਾ, ਕਿ ਉਹਦੇ 'ਚ ਉਹਨਾਂ ਨੇ 18 ਬੱਚੇ ਜਿਹੜੇ ਰਿਕਵਰ ਕੀਤੇ 10 ਸਾਲ ਤੋਂ ਘੱਟ ਉਮਰ ਦੇ, ਔਰ 17 ਬੱਚੇ ਉਹਦੇ 'ਚ ਬਲੋਚਿਸਤਾਨ ਦੇ ਸੀ। ਓਏ ਹੋਏ। ਸਾਰੇ ਗਰੀਬ ਖਾਨਦਾਨਾਂ ਦੇ ਬੱਚੇ ਜਿਹੜੇ ਵਿਚਾਰਿਆਂ ਕੋ, ਉਹਨਾਂ ਦੀ ਤਾਲੀਮ ਦਾ ਖਰਚਾ ਨਹੀਂ, ਉਹਨਾਂ ਦੀ ਰੋਟੀ ਰੋਜ਼ੀ ਦਾ ਖਰਚਾ ਨਹੀਂ, ਉਹ ਨਹੀਂ ਕਰ ਸਕਦੇ, ਅਫੋਰਡ ਕਰ ਸਕਦੇ, ਉਹ ਬੱਚੇ ਉਹਨਾਂ ਨੇ ਇੱਥੇ ਸੀ। ਅਤੇ ਉਹ ਨਾ ਬੱਚਿਆਂ 'ਤੇ ਤਸ਼ੱਦਦ ਹੋ ਰਿਹਾ ਸਾਰੇ ਬੱਚਿਆਂ 'ਤੇ। ਉਹ ਫਿਰ ਚਾਈਲਡ ਪ੍ਰੋਟੈਕਸ਼ਨ ਬਿਊਰੋ ਨੇ ਆਪਣੇ ਉਹ ਲੈ ਲਿਆ ਕਸਟਡੀ 'ਚ। ਫਿਰ ਉਹ ਮਾਮਲਾ ਕੋਰਟ 'ਚ ਗਿਆ, ਜਿਹੜਾ ਉੱਥੇ ਦਾ ਐਡੀਸ਼ਨ ਸੈਸ਼ਨ ਜੱਜ ਹੈ, ਜਿਹੜਾ ਉਹ ਚਾਈਲਡ ਪ੍ਰੋਟੈਕਸ਼ਨ ਦਾ ਮਤਲਬ ਹੈਡ ਵੀ ਹੈ, ਪ੍ਰੈਜ਼ਾਈਡਿੰਗ ਅਫਸਰ ਵੀ ਹੈ। ਉਹਨੇ ਉਹ ਫਿਰ ਬੱਚਿਆਂ, ਉਹ ਬਕਾਇਦਾ ਆਰਡਰ ਪਾਸ ਕੀਤਾ ਕਿ ਇਹ ਜਿਹੜੇ ਬੱਚੇ ਆ, ਇਹ ਉਹਨਾਂ ਦੇ ਵਾਲਦੈਨ ਨੂੰ ਬਕਾਇਦਾ ਇੱਕ ਤਰੀਕੇਕਾਰ ਦੇ ਨਾਲ ਉਹਨਾਂ ਕੋਲ ਸਟਾਂਪ ਵਗੈਰਾ ਲੈ ਕੇ ਉਹਨਾਂ ਨੂੰ ਵਾਪਸ ਕੀਤੇ ਜਾਣ, ਉਹਨਾਂ ਨੂੰ ਬੁਲਾਇਆ ਜਾਵੇ। ਅਤੇ ਇਹ ਤੇ ਇੱਕ ਵਾਕਿਆ ਚੀਚਾ ਵਤਨੀ ਦਾ, ਅਤੇ ਪਤਾ ਨਹੀਂ ਹੋਰ ਇੱਥੇ ਕਿੰਨੇ ਵਾਕਿਆ ਹੋ ਰਹੇ ਜਿਹੜੇ ਰਿਪੋਰਟ ਹੀ ਨਹੀਂ ਹੁੰਦੇ। ਅਤੇ ਇੱਕ ਰਿਪੋਰਟ ਬਿਲਕੁਲ ਹੋ ਗਿਆ, ਵੀਡੀਓ ਵਾਇਰਲ ਹੋਈ। ਅਤੇ ਇਹ ਰਾਣਾ ਸਾਹਿਬ, ਇਹ ਮਤਲਬ ਜਿਹੜਾ ਇਹ ਇਸ ਤਰ੍ਹਾਂ ਬਿਲਕੁਲ ਦੇ ਚੋਈ ਸਾਹਿਬ ਇਹ ਬੜਾ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ, ਫਿਰ ਅੱਛਾ ਮਦਰਸਿਆਂ ਦਾ ਤੁਹਾਨੂੰ ਪਤਾ, ਮਦਰਸਿਆਂ ਦੇ ਬੜੇ ਵਾਕਿਆ ਆ ਰਹੇ ਬਹੁਤ ਨੇ। ਵਾਕਿਆ ਸਵਾਦ ਦਾ ਵਾਕਿਆ ਹਾਂ। ਆਇਆ ਸੀ 2-3 ਮਹੀਨੇ ਪਹਿਲਾਂ, 2 ਬਿਲਕੁਲ ਮਹੀਨੇ ਜੁਲਾਈ 'ਚ, ਇੱਕ ਬੱਚੇ ਨੂੰ ਮਾਰ ਦਿੱਤਾ। ਇਹ ਉਸਤਾਦਾਂ ਦਾ ਮਾਈਂਡ ਸੈਟ ਕੀ ਹੁੰਦਾ, ਮਤਲਬ ਮਾਰਨ ਨਾਲ ਬੱਚੇ ਪੜ੍ਹ ਜਾਂਦੇ ਆ ਜਾਂ ਕੋਈ ਵੱਡੇ ਬੰਦੇ ਬਣ ਜਾਂਦੇ? ਮੈਨੂੰ ਤਾਂ ਇਸ ਗੱਲ ਦੀ ਆਈ ਦੀ ਸਮਝ ਨਹੀਂ ਚੌਧਰੀ ਆਈ। ਸਾਹਿਬ ਉਹਨਾਂ ਦੀ ਆਪਣੀਆਂ ਹੁੰਦੀਆਂ ਮਹਿਰੂਮੀਆਂ, ਉਹ ਬੱਚਿਆਂ 'ਤੇ ਕੱਢਦੇ ਨੇ। ਇੱਥੇ ਜਜ਼ਬਾਤੀ ਤੌਰ 'ਤੇ ਅਸੀਂ ਕੋਈ ਸਟੇਬਲ ਨਹੀਂ ਹੈ ਨਾ, ਇਹ ਕੋਈ ਸਾਡੀ ਸੁਸਾਇਟੀ ਇੰਝ ਦੀ ਹੈ। ਲੇਕਿਨ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ, ਇਹ ਯਤੀਮਖਾਨਾ ਪ੍ਰਾਈਵੇਟ ਸੀ ਜਾਂ ਸਰਕਾਰੀ? ਪ੍ਰਾਈਵੇਟ ਹੀ ਹੋਣਾ। ਨਹੀਂ, ਪ੍ਰਾਈਵੇਟ ਸੀ, ਪ੍ਰਾਈਵੇਟ ਸੀ, ਰਜਿਸਟਰਡ ਵੀ ਕੋਈ ਨਹੀਂ ਉਹ ਸੀ। ਰਜਿਸਟਰ ਵੀ ਕੋਈ ਨਹੀਂ। ਇਸ ਤਰ੍ਹਾਂ ਦੀਆਂ ਹਾਂਜੀ। ਬਹੁਤ ਸਾਰੇ ਨੇ ਨਾ ਚੋਈ ਸਾਹਿਬ। ਇੱਕ ਤੇ ਮਦਰਸਾ ਇੱਥੇ, ਉਹਦੇ ਉੱਤੇ ਆਉਂਦੇ ਨੇ ਮੁਖਤਲਿਫ ਇਲਾਕਿਆਂ ਦੇ ਬੱਚੇ, ਭੇਜਦੇ ਨੇ ਦੂਰ ਦੂਰ। ਉਹ ਕੱਲ੍ਹ ਹੀ ਮੈਂ ਇੱਕ ਬੰਦੇ ਕੋਲ ਪੁੱਛ ਰਿਹਾ ਸਾਂ, ਇਸਲਾਮਾਬਾਦ ਵਿੱਚ ਨਾ ਇੱਕ ਮਦਰਸਾ ਬਹੁਤ ਵੱਡਾ, ਪਹਿਲੇ ਉਹ ਤੁਹਾਨੂੰ ਪਤਾ ਕਿਸ ਤਰ੍ਹਾਂ ਬਣਦਾ ਮਦਰਸਾ, ਉਸ 'ਤੇ ਵੀ ਗੱਲ ਕਰ ਲਈ ਹੈ। ਛੋਟੀ ਜਿਹੀ ਜਗ੍ਹਾ ਸੀ, ਪਹਿਲੇ ਉਹਨੇ ਮਸਜਿਦ ਬਣਾਈ, ਫਿਰ ਮਸਜਿਦ ਵੱਡੀ ਕੀਤੀ। ਹੁਣ ਉਹਦਾ ਕੋਈ 6 ਮੰਜ਼ਲਾ ਮਦਰਸਾ ਬਣ ਰਿਹਾ, ਨਾਲ ਉਹਨੇ ਸਾਰੀ ਜਗ੍ਹਾ ਸਰਕਾਰੀ ਕਬਜ਼ਾ ਕਰ ਲਈ। ਅੱਛਾ, ਉੱਥੇ ਇੱਕ ਪਿਓ ਆਇਆ, ਉਹਦਾ ਲੋਰਾ ਲਾਈ ਤੋਂ ਨਾ, ਬਲੋਚਿਸਤਾਨ, ਪਖਤੂਨ ਬਲੋਚਿਸਤਾਨ ਤੋਂ। ਅਤੇ ਉਹ ਕਹਿੰਦਾ ਜੀ ਕਿ ਮੈਂ ਬੱਚੇ, ਮੈਂ ਕਿਹਾ ਤੁਹਾਡੇ ਵੱਲ ਤਾਂ ਬੜੇ ਮਦਰਸੇ ਨੇ ਉੱਥੇ, ਤੇ ਜਾਓ DI ਖਾਨ ਲੈ ਜਾਓ, ਤੁਸੀਂ ਮੁਲਤਾਨ ਲੈ ਜਾਓ DG ਖਾਨ। ਉਹ ਕਹਿੰਦਾ ਯਾਰ ਇਹ ਅਵਾਰਾ ਗਰਦ ਸੀ, ਅਤੇ ਮੈਂ ਇਹਨੂੰ ਇਸ ਲਈ ਇੱਥੇ ਇਸਲਾਮਾਬਾਦ ਲੈ ਕੇ ਆਇਆ। ਅਤੇ ਉਹ ਬਾਜ਼ ਦਫਾ ਇਹ ਹੁੰਦਾ ਕਿ ਵਾਲਦੈਨ ਉਸ ਆਪਣੇ ਇਲਾਕੇ ਦੇ ਮਾਹੌਲ ਤੋਂ ਬਚਾਉਣ ਵਾਸਤੇ ਵੀ ਭੇਜ ਦਿੰਦੇ ਨੇ। ਇਹ ਨਹੀਂ ਹੁੰਦਾ ਕਿ ਬਹੁਤ ਗਰੀਬ ਹੀ ਹੁੰਦੇ ਨੇ ਬੱਚੇ, ਬਾਜ਼ ਦਫਾ ਸਿਰਫ ਹੈ ਇਸ ਲਈ ਉਹਨਾਂ ਨੂੰ ਭੇਜ ਦਿੰਦੇ ਨੇ। ਆਮ ਵਿਚਾਰਾ ਗਰੀਬ ਆਦਮੀ ਜਿਹੜਾ ਹੈ ਨਾ, ਉਹ ਲੋਅਰ ਮਿਡਲ ਕਲਾਸ ਦਾ, ਉਹਦੇ ਜ਼ਿਹਨ 'ਚ ਇਹੀ ਆਉਂਦਾ ਬੱਚਿਆਂ ਨੂੰ ਬਚਾਉਣਾ ਹੈ। ਜਿਹੜਾ ਮਾਹੌਲ ਹੈ ਨਾ ਚੋਈ ਸਾਹਿਬ, ਇੱਧਰ ਜਿਹੜੀ ਉੱਧਰ ਤੇ ਖਤਰਾ, ਬੱਚੇਬਾਜ਼ੀ, ਇਹ ਉਹ ਕਿਡਨੈਪਿੰਗ, ਫਿਰ ਉਹ ਕੋਈ ਤਾਲਿਬਾਨ ਆ ਜਾਂਦਾ, ਕੋਈ ਮਜ਼ਹਬੀ ਆ ਜਾਂਦਾ, ਉਹਨਾਂ ਤੋਂ ਬਚਾਉਣ ਵਾਸਤੇ ਭੇਜਦੇ ਨੇ ਆਪਣੇ ਬੱਚਿਆਂ ਨੂੰ ਮਹਿਫੂਜ਼ ਕਰਨ ਵਾਸਤੇ ਦੂਜੇ ਇਲਾਕਿਆਂ 'ਚ, ਸ਼ਹਿਰਾਂ 'ਚ। ਇਹ ਮੈਂ ਨੋਟ ਕੀਤਾ। ਬਾਜੋੜੀ ਵੀ ਜਿਹੜੇ ਆਉਂਦੇ ਸਨ ਬੱਚੇ ਪੰਜਾਬ ਵਿੱਚ ਮਦਰਸਿਆਂ 'ਚ, ਮਜ਼ਦੂਰ, ਅਤੇ ਇਹ ਉਸ ਦੀ ਵਜ੍ਹਾ ਤੋਂ ਆਉਂਦੇ ਨੇ। ਫਿਰ ਦੂਜਾ ਜਿਹੜਾ ਪੰਜਾਬ ਵਿੱਚ ਹੈ ਨਾ, ਇਹ ਬਹੁਤ ਸਾਰੇ ਪ੍ਰਾਈਵੇਟ ਇਦਾਰੇ ਇੱਥੇ ਬਣੇ ਨੇ, ਇਹ ਲੈ ਕੇ ਆਉਂਦੇ ਨੇ ਬੱਚੇ ਦੂਰ ਦਰਾਜ਼, ਸਿੰਧ, ਬਲੋਚਿਸਤਾਨ, GB। ਇੱਕ ਬੜਾ ਘਿਨਾਵਨਾ ਸਕੈਂਡਲ, ਸ਼ਾਇਦ ਤੁਸੀਂ ਪੜ੍ਹਿਆ ਹੋਏਗਾ, ਸਾਡੇ ਸ਼ਹਿਰ ਦਾ ਨਾਂ ਨਹੀਂ ਲੈਂਦਾ, ਲੇਕਿਨ ਇਹ ਮੋਟਰਵੇ ਦੇ ਉੱਤੇ ਹੀ ਆਉਂਦਾ, ਸਰਗੋਦੇ ਦੇ ਕਰੀਬ ਹੀ, ਤੁਹਾਨੂੰ ਸ਼ਹਿਰ ਦਾ ਨਾਂ ਵੀ ਯਾਦ ਆ ਜਾਏਗਾ। ਅਤੇ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਇਸੇ ਤਰ੍ਹਾਂ ਦਾ ਇੱਕ ਕੋਈ ਸੈਂਟਰ ਬਣਾਇਆ ਸੀ, ਅਤੇ ਬਾਅਦ ਵਿੱਚ ਉਹਨਾਂ ਦੇ ਗੁਰਦੇ ਸ਼ੁਰਦੇ ਕੱਢ ਕੇ ਅਤੇ ਕਿਡਨੀਆਂ ਕੱਢ ਕੇ ਵੇਚ ਦਿੰਦੇ ਸਨ।
ਇਸ ਤਰ੍ਹਾਂ ਦੇ ਵਾਕਿਆ ਇਸ ਤਰ੍ਹਾਂ ਦੇ ਵਾਕਿਆ ਵੀ ਹੈ ਨੇ ਬਿਲਕੁਲ। ਤੇ ਬੜੇ ਖੌਫਨਾਕ ਚੀਜ਼ਾਂ ਨੇ, ਆਮ ਆਦਮੀ ਨੂੰ ਤਾਂ ਪਤਾ ਹੀ ਨਹੀਂ ਹੁੰਦਾ। ਮੈਨੂੰ ਤੇ ਬਸ ਇੰਨਾ ਹੀ ਸਮਾਂ ਹੈ, ਲੇਕਿਨ ਬੜਾ ਖੌਫਨਾਕ ਵਾਕਿਆ ਚੋਈ ਸਾਹਿਬ। ਹਾਂਜੀ ਮੈਂ ਤੇ ਦਹਿਲ ਗਿਆ ਉਹਦੇ ਉੱਤੇ। ਲੇਕਿਨ ਰਾਣਾ ਸਾਹਿਬ ਦੇਖੋ ਨਾ, ਅੱਛਾ ਇਹ ਜਿਹੜੇ ਸਾਰੇ ਬੱਚੇ ਬਲੋਚਿਸਤਾਨ ਦੇ ਸੀ, ਇਹਦੀ ਕੀ ਰੀਜ਼ਨ ਹੈ? ਮੈਨੂੰ ਤਾਂ ਲੱਗਦਾ ਇਹਦੀ ਵੀ ਰੀਜ਼ਨ ਗੁਰਬਤ ਹੀ ਲੱਗੀ ਕਿ ਉੱਥੇ ਲੋਕਾਂ ਕੋਲ ਜ਼ਾਰਾ ਉਸ ਤਰ੍ਹਾਂ ਜ਼ਰਾਏ ਆਮਦਨ ਨਹੀਂ ਹੈ ਕਿ ਉਹਨਾਂ ਨੂੰ ਪੜ੍ਹਾ ਸਕਣ, ਤੇ ਉਹ ਇੱਥੇ ਫਿਰ ਇਸ ਤਰ੍ਹਾਂ ਦੇ ਯਤੀਮ ਖਾਨਿਆਂ 'ਚ ਭੇਜ ਦਿੰਦੇ ਆ, ਸਾਰੇ ਯਤੀਮ ਹੋਣਗੇ ਵੈਲਫੇਅਰ ਸੈਂਟਰਾਂ 'ਚ। ਹਾਂ, ਜਾਂ ਯਤੀਮ ਹੋਣਗੇ ਉਹ ਬਿਲਕੁਲ। ਉਹ ਇਹ ਤੇ ਤਰੀਕਾ ਪਤਾ ਕੀ ਹੈ ਚੋਈ ਸਾਹਿਬ, ਹਾਂਜੀ। ਜਿਹੜੇ ਇਹ ਕਰਦੇ ਨੇ, ਇਹ ਜਿਹੜੇ ਨਵਾਂ ਮਦਰਸਾ ਬਣਾਉਂਦੇ ਨੇ ਜਾਂ ਨਵਾਂ ਯਤੀਮਖਾਨਾ ਬਣਾਉਂਦੇ ਨੇ, ਇਹਨਾਂ ਨੇ ਅੱਗੇ ਬੰਦੇ ਰੱਖੇ ਹੁੰਦੇ ਨੇ ਕਿ ਜਾਓ ਯਾਰ ਦੂਰ ਦਰਾਜ਼ ਤੋਂ ਲੈ ਕੇ ਆਓ। ਕਰੀਬ ਦੇ ਬੰਦੇ ਨੂੰ ਨਾ ਇਹ ਨਹੀਂ ਲੈਣਗੇ। ਆਪਣੇ ਆਬਾਦੀ ਵਿੱਚ ਨਾ, ਅਗਰ ਲਾਹੌਰ ਵਿੱਚ ਹੈ ਕੋਈ ਚੁੰਗੀ ਮੱਲੀਆਂ ਅਤੇ ਚੀਚਾ ਵਤਨੀ, ਤੁਹਾਨੂੰ ਉੱਥੇ ਲੋਕਲ ਬੰਦਾ ਨਜ਼ਰ ਨਹੀਂ ਆਏਗਾ, ਬੱਚਾ ਨਜ਼ਰ ਨਹੀਂ ਆਏਗਾ। ਇਹ ਨਹੀਂ ਕਿ ਉੱਥੇ ਵੀ ਬੱਚੇ ਯਤੀਮ ਕੋਈ ਨਹੀਂ, ਚੀਚਾ ਵਤਨੀ ਹੈ ਜੀ ਲਾਹੌਰ ਕਸੂਰ ਵਿੱਚ। ਅਤੇ ਵਜ੍ਹਾ ਇਹ ਵੇ ਕਿ ਲੋਕਲ ਪੇਰੈਂਟਸ ਦੀ, ਕਮਿਊਨਿਟੀ ਦੀ ਫਿਰ ਨਜ਼ਰ ਹੁੰਦੀ ਹੈ ਆਪਣੇ ਬੱਚੇ ਦੇ ਉੱਤੇ। ਉਹਨੂੰ ਪਤਾ ਕਿ ਸਾਡੇ ਮਹੱਲੇ ਦਾ ਬੱਚਾ ਇੱਥੇ ਪੜ੍ਹਦਾ, ਮੇਰਾ ਮਸੇਰ ਇੱਥੇ ਪੜ੍ਹਦਾ ਹੈ ਜੀ, ਮੇਰਾ ਕਜ਼ਨ ਇੱਥੇ ਪੜ੍ਹਦਾ, ਤਾਂ ਇੱਥੇ ਰੱਖਿਆ ਉਹਨਾਂ ਨੇ। ਉਹ ਫੈਮਿਲੀ ਵੀ ਆ ਜਾਂਦੀ, ਉਹ ਨਹੀਂ ਲੈਂਦੇ। ਇਹ ਲੈ ਕੇ ਆਣਗੇ ਦੂਰੋਂ, ਕਿਉਂਕਿ ਬਿਜ਼ਨਸ ਚਲਾਉਣਾ ਇਹਨਾਂ ਨੇ, ਬਿਜ਼ਨਸ ਬਣਾਇਆ। ਇਹ ਫਿਰ ਕਹਿੰਦੇ ਨੇ ਕਿ ਯਾਰ ਮੈਨੂੰ ਆਪਣੇ ਇਲਾਕੇ 'ਚੋਂ ਕੋਈ 2 ਬੰਦੇ ਦੇ ਦੇ, 4 ਦੇ ਦੇ, ਇਹ ਦੇ ਦੇ। ਇਹ ਮੈਂ ਇਹਦੇ ਉੱਤੇ ਚੌਧਰੀ ਸਾਹਿਬ ਉਹ ਕਨਵਰਸੇਸ਼ਨ ਕੀਤੀ ਹੋਈ, ਮੁਲਾਕਾਤਾਂ ਹੋਏ ਮਦਰਸੇ ਦੇ ਟੀਚਰਾਂ ਦੇ ਨਾਲ ਨਾ, ਜਿਹੜੇ ਬਣਾਉਂਦੇ ਨੇ, ਉਹ ਇੰਝ ਕਰਦੇ ਨੇ। ਮੁਕਾਮੀ ਨੂੰ ਤਾਂ ਲੈਂਦੇ ਨਹੀਂ, ਮੁਕਾਮੀ ਨੂੰ ਸਿਰਫ ਲੈਂਦੇ ਨੇ ਕਿ ਉਹ ਕੁਰਾਨ ਪੜ੍ਹਾ ਦਿੱਤਾ, ਹਿਫਜ਼ ਕਰਾ ਦਿੱਤਾ, ਆਵੇ ਛੇਤੀ ਕਰੇ, ਨਿਕਲੇ ਤੇ ਨਿਕਲ ਜਾਵੇ। ਅਤੇ ਇਹੀ ਬਾਕੀ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਬਣੇ ਨੇ, ਅਤੇ ਉਸ ਚੱਕਰ 'ਚ ਹੀ ਲੈ ਕੇ ਆਏ ਨੇ। ਯਕੀਨਨ ਉਹ ਜ਼ਰੂਰਤਮੰਦ ਹੋਣਗੇ, ਗਰੀਬ ਹੋਣਗੇ, ਅਤੇ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਹੋਣਗੇ, ਬਈ ਇਹ ਤੁਹਾਨੂੰ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ, ਤੁਹਾਨੂੰ ਮਾਲੀ ਮਾਵਨਤ ਵੀ ਕਰਾਂਗੇ, ਸਪੋਰਟ ਵੀ ਕਰਾਂਗੇ, ਅਤੇ ਲੈ ਆਏ। ਅਤੇ ਮੈਨੂੰ ਲੱਗਦਾ ਹੈ ਕਿ ਇਹ ਬੱਚੇ ਹੋਣਗੇ ਇਸ ਸਾਈਡ ਦੇ, ਦੁੱਕੀ ਸ਼ੁਕੀ ਦੇ, ਬਾਰ ਖਾਨ ਦੇ, ਇਸ ਉਸ ਸਾਈਡ 'ਤੇ ਇਸ ਤਰ੍ਹਾਂ ਦਾ ਟਰੈਂਡ ਹੈ। ਉੱਧਰ ਦੇ ਬੱਚਿਆਂ ਨੂੰ ਵਾਲਿदैन ਪੰਜਾਬ ਭੇਜਦੇ ਨੇ, ਮੁਲਤਾਨ ਸ਼ੁਲਤਾਨ, ਸਾਊਥ ਪੰਜਾਬ ਵੱਲ। ਅਤੇ ਇਹ ਵੀ ਤਾਂ ਸਾਊਥ ਪੰਜਾਬ ਦੇ ਨਾਲ ਲਾਗੇ ਨਾਲ ਹੀ ਕਹਿ ਲਓ, ਬਸ ਉਹਦੇ ਐਂਡ 'ਤੇ ਹੀ ਆਉਂਦਾ, ਸਟਾਰਟ ਹੀ ਸਾਊਥ ਪੰਜਾਬ। ਬਹਰਹਾਲ ਚੌਧਰੀ ਸਾਹਿਬ, ਗੁਰਬਤ ਬਹੁਤ ਵੱਡੀ ਜਿਹੜੀ ਹੈ ਨਾ ਦੁਨੀਆ ਦੀ, ਕਹਿੰਦਾ ਅਲਾਮਾ ਇਕਬਾਲ ਕਹਿੰਦਾ ਸੀ, ਦੁਨੀਆ ਦੀ ਸਭ ਤੋਂ ਵੱਡੀ ਬੁਰਾਈ ਜਿਹੜੀ ਹੈ ਨਾ, ਅਤੇ ਉਹ ਗੁਰਬਤ ਹੈ, ਅਤੇ ਸਭ ਤੋਂ ਵੱਡਾ ਗੁਨਾਹ ਜਿਹੜਾ ਹੈ ਨਾ ਗਰੀਬ ਹੋਣਾ। ਬਿਲਕੁਲ ਰਾਣਾ ਸਾਹਿਬ। ਅੱਛਾ ਰਾਣਾ ਸਾਹਿਬ, ਇਹਦੇ 'ਚ ਇਹ ਹੈ ਕਿ ਹੁਣ ਜਿਹੜੀ ਪੰਜਾਬ ਹਕੂਮਤ ਆ, ਉਹਦੇ ਤੁਹਾਨੂੰ ਪਤਾ ਇੱਕ ਇਹਨਾਂ ਨੇ ਸਲੋਗਨ ਵੀ ਯੂਜ਼ ਕਰਦੇ ਨੇ ਕਿ ਮਾਰ ਨਹੀਂ ਪਿਆਰ, ਬੜੇ ਅਰਸੇ ਤੋਂ ਕਰ ਰਿਹਾ। ਲੇਕਿਨ ਬਹਰਹਾਲ ਮੈਂ ਦੇਖਿਆ ਕਿ ਘਟੀ ਜ਼ਰੂਰ ਆ ਸਕੂਲਾਂ ਦੇ ਵਿੱਚ ਮਾਰ, ਲੇਕਿਨ ਉਸਤਾਦ ਹਲੇ ਵੀ ਮਾਰਦੇ ਨੇ। ਔਰ ਪਤਾ ਨਹੀਂ ਇਹ ਮਤਲਬ ਇੱਕ ਐਸਾ ਮਾਈਂਡ ਸੈਟ ਆ ਜੀ ਕਿ ਮਾਰਨੇ ਨਾਲ ਸ਼ਾਇਦ ਬੱਚੇ ਪੜ੍ਹ ਜਾਂਦੇ ਨੇ, ਔਰ ਮਾਰਨੇ ਨਾਲ ਸ਼ਾਇਦ ਬੱਚੇ ਮਤਲਬ ਉਹਦੇ, ਹਾਲਾਂਕਿ ਜਿਹੜਾ ਉਹਦੀ ਮਾਰ ਆ, ਉਹ ਜਿਹੜਾ ਤਸ਼ੱਦਦ ਉਹਦੇ ਜ਼ੇਨ 'ਚ ਸਾਰੀ ਜ਼ਿੰਦਗੀ ਲਈ ਰਹਿ ਜਾਂਦਾ। ਔਰ ਉਹ ਫਿਰ ਵੱਡੇ ਬਣ ਕੇ ਬੱਚੇ ਮੁਤਸ਼ੱਦਦ ਹੀ ਇਨਸਾਨ ਬਣਦੇ ਨੇ। ਉਹ ਫਿਰ ਲੋਕਾਂ 'ਤੇ ਤਸ਼ੱਦਦ ਕਰਦੇ ਨੇ, ਆਪਣੀਆਂ ਫੈਮਲੀਆਂ 'ਤੇ ਕਰਦੇ ਨੇ, ਸੁਸਾਇਟੀ 'ਚ ਕਰਦੇ ਨੇ। ਅਤੇ ਇਹ ਗੁਜ਼ਾਰਾ ਪੂਰਾ ਸਾਰਾ ਚੀਜ਼ਾਂ ਚੇਂਜ ਕਰਨ ਦੀ ਜ਼ਰੂਰਤ ਹੈ। ਹੁਣ ਦੇਖੋ ਨਾ, ਅਗਰ ਅਨਰਜਿਸਟਰਡ ਵੀ ਸੀਗਾ ਯਤੀਮ ਖਾਨਾ, ਅਤੇ ਹਕੂਮਤ ਦੀ ਕੀ ਰੈਗੂਲੇਸ਼ਨ ਸੀ ਉੱਤੇ? ਹਕੂਮਤ ਨੂੰ ਪਤਾ ਨਹੀਂ ਸੀ ਜਦੋਂ ਤੱਕ ਉਹ ਵੀਡੀਓ ਨਹੀਂ ਆਈ। ਇਹਨਾਂ ਨੂੰ ਵੀ ਚਾਹੀਦਾ ਨਾ ਚੈੱਕ ਐਂਡ ਬੈਲੈਂਸ ਰੱਖੇ ਕਿ ਇਸ ਤਰ੍ਹਾਂ ਦੇ ਅਦਾਰੇ ਕਿੰਨੇ ਕੰਮ ਕਰ ਰਹੇ, ਅਨਰਜਿਸਟਰਡ ਕਿਉਂ ਕੰਮ ਕਰ ਰਿਹਾ, ਠੀਕ ਆ, ਉੱਥੇ ਕੀ ਹੋ ਰਿਹਾ, ਮਤਲਬ ਉਹਦੀ ਪੂਰੀ ਮੋਨੀਟਰਿੰਗ, ਉਹਦਾ ਪੂਰਾ ਸਿਸਟਮ ਕੋਈ ਨਾ ਕੋਈ। ਇਹ ਤਾਂ ਕੰਮ ਅਸਲ ਕਰਨੇ ਦੀ ਜ਼ਰੂਰਤ ਹੈ। ਇੱਥੇ ਤਾਂ ਸਿਰਫ ਤੁਹਾਨੂੰ ਪਤਾ ਜਿਹੜੀ ਉਹ ਸ਼ੋਅ ਵਾਸਤੇ ਵੀਡੀਓ ਸ਼ੂਡੀਓ ਜਿੱਥੇ ਬਣ ਜਾਂਦੀ ਹੈ, ਉੱਥੇ ਉਹ ਕੰਮ ਚੱਲਦਾ। ਮਹਿਕਮੇ ਵੀ ਨੇ, ਉਹਦੇ ਮਹਿਕਮੇ ਵੀ ਨੇ ਨਾ, ਉਹਨਾਂ ਚਾਈਲਡ ਪ੍ਰੋਟੈਕਸ਼ਨ ਬਿਊਰੋ ਦਾ ਨਾਂ ਲਿਆ, ਉਹ ਹੈ, ਉਹ ਕਿੱਥੇ ਸੀ? ਉਹਦਾ ਵੀ ਦੇਖੋ ਨਾ, ਉਹਨਾਂ ਨੇ ਵੀ ਉਦੋਂ ਐਕਸ਼ਨ ਲਿਆ। ਨਹੀਂ ਵੇਖਦੀ ਪੁਲਿਸ ਇਹ ਕਹਿੰਦੀ ਹੈ ਕਿ ਆਪਣਾ ਘਰ ਕਿਸੇ ਕੋ ਕਿਰਾਏ ਪਰ ਨਹੀਂ ਦੇ, ਪਹਿਲੇ ਤਹਿਕੀਕ ਕਰੇ, ਮਸ਼ਕੂਕ ਤਾਂ ਨਹੀਂ ਹੈ, ਇਹ ਤਾਂ ਨਹੀਂ ਹੈ। ਅਤੇ ਉਹ ਤੁਹਾਡੇ ਮਹੱਲੇ 'ਚ ਬਣ ਗਿਆ ਇੰਨਾ ਵੱਡਾ, ਅਤੇ ਤੁਸੀਂ ਉਹਨੂੰ ਵੀ ਨਹੀਂ ਚੈੱਕ ਕੀਤਾ। ਅਤੇ ਚੌਧਰੀ ਸਾਹਿਬ, ਇਹ ਜਿਹੜਾ ਤੁਸੀਂ ਕਹਿ ਰਹੇ ਨਾ ਉਸਤਾਦ ਵਾਲੀ ਗੱਲ, ਮੈਂ ਤਾਂ ਪਹਿਲੇ ਤੁਹਾਨੂੰ ਕਿਹਾ ਕਿ ਉਹਦਾ ਅਤੇ ਉਹ ਸਟੇਬਲ ਹੀ ਕੋਈ ਨਹੀਂ ਇਮੋਸ਼ਨਲ ਸੁਸਾਇਟੀ, ਅਤੇ ਉਹਨੂੰ ਇਹ ਵੀ ਪਤਾ ਹੈ ਕਿ ਮਾਰ ਦੇ ਨਾਲ ਹੋਣਾ ਨਹੀਂ। ਉਹ ਆਪਣਾ ਗੁੱਸਾ ਕੱਢ ਰਿਹਾ ਹੁੰਦਾ, ਫਰਸਟ੍ਰੇਸ਼ਨ ਹੈ, ਉਹਨੂੰ ਪਤਾ ਮਾਰ ਦੇ ਨਾਲ ਬੱਚਾ ਹੋਰ ਖ਼ਰਾਬ ਹੋਣਾ। ਉਹ ਸਾਰਿਆਂ ਨੂੰ ਪਤਾ ਕਿ ਠੀਕ ਨਹੀਂ ਹੋਣਾ ਬੱਚੇ ਨੇ, ਖੌਫ ਦੇ ਵਿੱਚ ਬੱਚਾ ਪੜ੍ਹ ਹੀ ਨਹੀਂ ਸਕਦਾ ਨਾ। ਬਿਲਕੁਲ। ਅਤੇ ਉਹ ਲੇਕਿਨ ਉਹਨੇ ਕਰੀ ਜਾਣਾ ਹੈ, ਕੰਮ ਕਰੀ ਜਾਣਾ, ਫਰਸਟ੍ਰੇਸ਼ਨਾਂ ਕੱਢੀ। ਇਹ ਤਾਂ ਇੰਝ ਹੀ ਹੈ, ਨਸ਼ੇ ਦੀ ਲੱਤ ਨਹੀਂ ਹੈ, ਉਸਤਾਦਾਂ ਦੀ ਵੀ ਮਾਰਨ ਦੀ ਲੱਤ ਹੈ ਨਾ, ਜਿਹੜੀ ਇੰਝ ਹੀ ਹੈ। ਉਹਨਾਂ ਨੂੰ ਮਤਲਬ ਬਿਲਕੁਲ ਉਹਨਾਂ ਨੂੰ ਕੋਈ ਲੱਤ ਪਈ ਹੋਈ ਹੈ। ਅਤੇ ਮੈਂ ਤੈਨੂੰ ਰਾਣਾ ਸਾਹਿਬ ਆਪਣਾ ਦੱਸਾਂ ਕਿ ਚਲੋ ਮੈਂ ਤਾਂ ਥੋੜ੍ਹਾ ਜਿਹਾ ਜ਼ਰਾ ਬਿਹਤਰ ਸੀ, ਪੜ੍ਹਨੇ ਵਾਲਾ ਜ਼ਿਆਦਾ ਬਹੁਤ ਕੋ ਲਾਇਕ ਨਹੀਂ ਸੀ, ਬਸ ਠੀਕ ਸੀ, ਬਾਹਰ ਤੋਂ ਬਚਿਆ ਰਿਹਾ ਮੈਂ ਨਾ। ਲੇਕਿਨ ਮੇਰੇ ਨਾਲ ਦੇ ਜਿਹੜੇ ਜਿੰਨੇ ਬੱਚੇ ਨੇ ਨਾ, ਜਿਨ੍ਹਾਂ ਨੂੰ ਬਹੁਤ ਕੁੱਟ ਪਈ, ਉਹਨਾਂ 'ਚ ਕੋਈ ਬੰਦਾ ਨਹੀਂ ਪੜ੍ਹਿਆ, ਠੀਕ ਹੈ ਨਾ।
ਤੇ ਇਸ ਕਰਕੇ ਲੇਕਿਨ ਬਹਰਹਾਲ ਉਹ ਨਸਲਾਂ ਤੋਂ ਮਾਰੀ ਜਾ ਰਹੇ ਨੇ ਤੇ ਬਸ ਅੱਗੇ ਤਾਂ ਬਸ ਇਹ ਕੰਮ ਤੇ ਤੁਰਿਆ। ਸੁਸਾਇਟੀ ਦਾ ਰਵੱਈਆ ਵੀ ਚੇਂਜ ਹੋਏਗਾ। ਇਹ ਕੰਪੇਨਾਂ ਚੱਲ ਰਹੀਆਂ, ਮਾਰ ਨਹੀਂ ਪਿਆਰ, ਇਹ ਇਸ ਤਰ੍ਹਾਂ ਦੀਆਂ ਹੋਣ, ਉਹਨਾਂ ਦੀ ਕੋਈ ਟ੍ਰੇਨਿੰਗਾਂ ਹੋਣ, ਉਹਨਾਂ ਨੂੰ ਸਮਝਾਉਣ, ਕੋਈ ਫਿਰ ਉਹਦੇ ਉੱਤੇ ਕੋਈ ਚੈੱਕ ਵੀ ਰੱਖਣ, ਮੋਨੀਟਰਿੰਗ ਹੋਵੇ, ਵਾਲਦੈਨ ਦੀ ਹੋਵੇ, ਵਾਲਦੈਨ ਵੀ ਕੋਈ ਐਜੂਕੇਟਡ ਹੋਣ, ਮਹੱਲੇ ਦਾ ਕੋਈ ਮੌਲਵੀ ਕੋਈ ਸਮਝਦਾਰ ਹੋਵੇ, ਨਹੀਂ ਤਾਂ ਮੁੱਲਾ ਉਸਤਾਦ ਦਾ ਅਲਾਈਅੰਸ ਨਾ ਬਣ ਜਾਵੇ ਕਿ ਦੋਵੇਂ ਮਿਲ ਕੇ ਕੁੱਟਣ। ਉਹਨਾਂ ਤੋਂ ਬਚਾ ਕੇ ਕੋਈ ਕੰਮ ਇਸ ਤਰ੍ਹਾਂ ਦੀਆਂ ਬਣਾਉਣੀਆਂ ਪੈਣੀਆਂ। ਚੋਈ ਸਾਹਿਬ, ਇੱਕ ਤੁਹਾਨੂੰ ਮੈਂ ਗੱਲ ਦੱਸਾਂ, ਇਹ ਨਾ ਬੜੀ ਮੋਟੀ ਜੀ ਗੱਲ ਹੈ, ਉਹ ਜਿਹੜੀ ਸਾਡੀ ਸਮਝ ਵਿੱਚ ਨਹੀਂ ਆਉਂਦੀ ਨਾ ਸਾਡੇ ਇਸ ਰੀਜਨ ਦੇ ਲੋਕਾਂ ਨੂੰ। ਇਹ ਜਿਹੜਾ ਯੂਰਪ ਵਿੱਚ ਹੋਇਆ ਨਾ ਪੂਰਾ ਤਬਦੀਲੀ ਆਈ, ਉੱਥੇ ਇੱਕ ਕਮਿਊਨਿਟੀ ਸੈਂਸ ਬੜੀ ਸਟਰੋਂਗ ਹੁੰਦੀ। ਅਤੇ ਉਹ ਉੱਥੇ ਕੋਈ ਉਹਨਾਂ ਨੇ ਕੋਈ ਨਵੀਂ ਕੋਈ ਸ਼ੈ ਲੈ ਕੇ ਆਉਣੀ ਹੁੰਦੀ ਨਾ, ਉਹ ਕਮਿਊਨਿਟੀ ਦੇ ਅੰਦਰ ਜਿਹੜਾ ਨਾ ਡਿਸਕਸ਼ਨਾਂ ਹੁੰਦੀਆਂ ਕਮਿਊਨਿਟੀ ਦੀ, ਫਿਰ ਉਹ ਕਿਸ ਤਰ੍ਹਾਂ ਉਹਨੇ ਰੋਲ ਪਲੇ ਕਰਨਾ, ਉਹਨਾਂ ਦੀ ਵਿਜੀਲੈਂਸ ਹੁੰਦੀ, ਉਹਨਾਂ ਦੀ ਮੋਨੀਟਰਿੰਗ ਹੁੰਦੀ। ਇਹ ਸਾਡੇ ਸਮਝ ਨਹੀਂ ਆਉਂਦਾ ਕਿ ਜੀ ਲੋਕਾਂ ਨੂੰ ਵੀ ਇਨਵੋਲਵ ਕਰਨਾ ਪੈਣਾ ਇਸ ਕੰਮਾਂ ਵਿੱਚ। ਅਗਰ ਕੋਈ ਕਰ ਵੀ ਲਈਏ ਤਾਂ ਇੰਨਾ ਇਫੈਕਟਿਵਲੀ ਨਹੀਂ ਕਰਦੇ। ਨਾ SHO ਚਾਹੁੰਦਾ ਹੈ ਕਿ ਆਮ ਆਦਮੀ ਨੂੰ ਮੂੰਹ ਲਾਵੇ, ਨਾ DPO ਚਾਹੁੰਦਾ ਹੈ, ਨਾ ਕੋਈ ਹੋਰ ਚਾਹੁੰਦਾ ਹੈ, ਨਾ ਕੋਈ EDO ਚਾਹੁੰਦਾ ਐਜੂਕੇਸ਼ਨ ਵਾਲਾ। ਅਤੇ ਇੱਧਰ ਉਹ ਮਾਈਂਡ ਸੈੱਟ ਕੋਈ ਨਹੀਂ ਸਾਡਾ। ਇਹ ਚੀਜ਼ਾਂ ਠੀਕ ਹੁੰਦੀਆਂ ਜਦੋਂ ਚੋਈ ਸਾਹਿਬ ਇਹ ਕੋਈ ਰਾਣਾ ਸਾਹਿਬ ਸਾਡੇ ਦੁਨੀਆ 'ਚ ਬਹਰਹਾਲ ਚੀਜ਼ਾਂ ਚੇਂਜ ਹੋਈਆਂ ਹੋਣੀਆਂ, ਇਸ ਮੈਨੂੰ ਤਾਂ ਇੱਥੇ ਨਹੀਂ ਲੱਗਦੀਆਂ। 25-30 ਸਾਲ ਪਹਿਲਾਂ ਜਿਹੜਾ ਸਕੂਲਾਂ ਸਿਸਟਮ ਚੱਲ ਰਿਹਾ ਸੀ ਨਾ ਸਾਡੇ ਪੰਜਾਬ ਦੇ ਇਲਾਕਿਆਂ 'ਚ, ਅਤੇ ਉਹ ਹੁਣ ਵੀ ਚੱਲ ਰਿਹਾ। ਉਹ ਪਤਾ ਕੀ ਹੈ, ਉਹ ਫਲਾਣੇ ਬੱਚੇ ਨੇ ਜੀ 1100 'ਚੋਂ 1099 ਨੰਬਰ ਲੈ ਲੈਣੇ, ਫਲਾਣੇ ਬੱਚੇ ਨੇ 1050 ਲੈ ਲੈਣੇ। ਮੈਨੂੰ ਤੁਸੀਂ ਪਹਿਲਾਂ ਇਹ ਦੱਸੋ ਵੀ ਜਿਸ ਬੱਚੇ ਦੇ 1050 ਨੰਬਰ ਹੈਗੇ, ਉਹ ਬੱਚਾ ਕੋਈ ਬਹੁਤ ਕਾਬਲਾ ਬੱਚਾ ਹੁੰਦਾ? ਉਹ ਤਾਂ ਮੈਂ ਕਹਿੰਦਾ ਉਹਦਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਕਿ ਉਹ ਇਤਨਾ ਵੱਡਾ ਰੱਟੇਬਾਜ਼ ਹੈ, ਉਹ ਆਲੂ ਬਣਿਆ ਹੁੰਦਾ, ਆਲੂ ਬਣਿਆ ਹੋਇਆ ਉਹ 'ਤੇ। ਲੇਕਿਨ ਇਹ ਉਹਨੂੰ ਫੇਸਬੁੱਕਾਂ 'ਤੇ ਲਿਖਦੇ ਨੇ, ਉਹ ਸਕੂਲਾਂ ਦੇ ਬੋਰਡ ਲੱਗੇ ਨੇ ਕਿ ਬੋਰਡ में इतनी पोजीशन 1100 में से 1060 ਨੰਬਰ ਲੈ ਲਈ। ਇਹ ਵੀ ਜਿਹੜੀ ਨੰਬਰ ਗੇਮ ਆ ਨਾ ਰਾਣਾ ਸਾਹਿਬ, ਇਹ 'ਚੋਂ ਮੇਰਾ ਨਿਕਲਣਾ ਚਾਹੀਦਾ। ਮਿਸਟਰ ਚਿਪਸ ਪੜ੍ਹਿਆ ਹੋਣਾ ਤੁਸੀਂ, FA ਸਾਡੇ ਦੇ ਦੌਰ 'ਚ ਹੁੰਦਾ ਸੀ, ਉਹ ਤੇ ਇਹੀ ਕਹਿੰਦਾ ਸੀ, ਇਹੀ ਕਹਿੰਦਾ ਸੀ। ਲੇਕਿਨ ਉਹ ਤੋਂ ਸ਼ਿਵ ਕੁਮਾਰ ਬਟਾਲਵੀ ਸਾਡਾ ਪੰਜਾਬੀ ਦਾ ਪਰਮੰਨਾ ਸ਼ਾਇਰ, ਉਹ ਕਹਿੰਦਾ ਸੀ ਕਿ ਯਾਰ ਇਹ ਜਿਹੜਾ ਨਾ ਅਸੀਂ ਇੱਕ ਸਾਡੇ ਉੱਤੇ ਇਤਨਾ ਪ੍ਰੈਸ਼ਰ ਹੈ ਨਾ ਕਿ ਹਰ ਜਿਹੜਾ ਮਾਂ ਪਿਓ ਹੈ ਨਾ ਉਹ ਚਾਹੁੰਦਾ ਹੈ ਜੀ ਕਿ ਉਹਦਾ ਜਿਹੜਾ ਪੂਰਾ ਬਰਡਨ ਹੈ ਨਾ ਬੱਚਿਆਂ 'ਤੇ ਮੁੰਤਕਿਲ ਹੋ ਜਾਵੇ, ਉਹ ਕੁਝ ਬਿਹਤਰ ਕਰ ਦੇਵੇ ਅਤੇ ਉਹ ਲੈਗੇਸੀ ਨੂੰ ਲੈ ਕੇ ਚੱਲੇ। ਉਹਦੇ 'ਤੇ ਕੋਈ ਸ਼ਾਇਰੀ ਵੀ ਕੀਤੀ ਹੈ, ਉਹ ਕੱਢਾਂਗੇ ਅਤੇ ਸੁਣਾਵਾਂਗੇ ਕਿਸੇ ਦਿਨ। ਲੇਕਿਨ ਮੈਨੂੰ ਇਸ ਕੰਟੈਕਸਟ ਵਿੱਚ ਯਾਦ ਆ ਗਈ ਕਿਉਂਕਿ ਇਹ ਜਿਹੜਾ ਹੈ ਨਾ ਨੰਬਰਾਂ ਦੀ ਦੌੜ, ਇਹ ਪੂਰੇ ਇਸ ਰੀਜਨ ਵਿੱਚ ਹੈ, ਅਫਰੀਕਾ 'ਚ ਵੀ ਹੈ, ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜੀ ਗੁਰਬਤ ਹੈ, ਜਿਹੜੇ ਹਾਲਾਤ ਨੇ, ਇਸ ਜਬਰ ਤੋਂ ਨਿਕਲ ਆਈਏ। ਸ਼ਿਵ ਕੁਮਾਰੀ ਕਹਿੰਦੇ ਉਹਦੇ 'ਚ ਨਾ ਬੱਚਿਆਂ 'ਤੇ ਪ੍ਰੈਸ਼ਰ ਪਾਉਂਦੇ ਨੇ, ਆਪ ਤੇ ਕਰਦੇ ਨਹੀਂ, ਕਹਿੰਦੇ ਬੱਚੇ ਸਾਨੂੰ ਕੱਢਣਗੇ, ਅਸੀਂ ਤਾਂ ਨਿਕਲ ਨਹੀਂ ਸਕੇ, ਇਹ ਬੱਚਿਆਂ ਨੇ ਕੱਢਣਾ, ਇਹ ਪੜ ਜਾਣ। ਹਾਂ, ਇੱਕ ਉਹ ਸੀਜ਼ਨ ਆਇਆ ਇੰਡੀਆ ਦਾ ਨਾ, ਕੋਟਾ ਫੈਕਟਰੀ ਨਾ, ਉਹ ਵੀ ਇਸ ਤਰ੍ਹਾਂ ਬੱਚਿਆਂ ਦੇ ਉੱਤੇ ਕਿ ਜੀ ਅੱਛੀ ਜਗ੍ਹਾ 'ਤੇ ਉਹਨਾਂ ਦੇ ਐਡਮਿਸ਼ਨ ਹੋ ਜਾਣ, MIT ਇਹ ਉਹ ਸਾਰਾ। ਉਹ ਉਹਦੇ ਵਿੱਚ ਬੜਾ ਕਾਮੇਡੀ ਸਟਾਈਲ ਦਾ ਵੀ ਹੈ, ਉਹਦੇ ਵੀ 1-2 ਸੀਜ਼ਨ ਆ ਗਏ ਚੋਈ ਸਾਹਿਬ। ਉਹ ਵੀ ਇੰਝ ਹੀ ਹੈ ਕਿ ਬੱਚਿਆਂ ਨੂੰ ਫਿਰ ਸਪੈਸ਼ਲ ਟਿਊਸ਼ਨਾਂ ਜੇ ਉਹ ਨੰਬਰ ਲੈ ਕੇ ਆਉਣ, ਉਹ ਬੱਚਾ ਐਂਡ 'ਤੇ ਜਾ ਕੇ ਕੋਈ ਖੁਦਕੁਸ਼ੀ ਕਰ ਲੈਂਦਾ ਹੈ। ਇੰਨੀਆਂ ਖੁਦਕੁਸ਼ੀਆਂ ਹੋ ਜਾਂਦੀਆਂ, ਨੰਬਰ ਨਹੀਂ ਲੈ ਕੇ ਆਉਂਦਾ ਬੱਚਾ। ਇੰਡੀਆ 'ਚ ਵੀ ਹੁੰਦੀਆਂ, ਇੱਧਰ ਵੀ ਹੁੰਦੀਆਂ, ਬਿਲਕੁਲ ਇਸ ਤਰ੍ਹਾਂ ਹੀ ਹੈ। ਲੇਕਿਨ ਉਹ ਬਾਅਦ ਦੇਖੋ ਵਿਚਾਰੇ ਨੂੰ ਉਹਦੀ ਜ਼ਿੰਦਗੀ ਤਬਾਹ ਹੋ ਗਈ। ਹਾਂ, ਔਰ ਬਹੁਤ ਸਾਰੇ ਉਹਨਾਂ 'ਚ ਕਾਮਯਾਬ ਇਨਸਾਨ ਹੀ ਨਹੀਂ ਬਣ ਸਕਦੇ, ਮੈਂ ਤੁਹਾਨੂੰ ਦੱਸਾਂ। ਬਿਲਕੁਲ। ਇਸ ਕਰਕੇ ਜਿਹੜੀ ਮਾਰ ਆ ਅਤੇ ਨੰਬਰ ਗੇਮ ਆ ਨਾ ਰਾਣਾ ਸਾਹਿਬ, ਇਹਨੂੰ ਬਿਲਕੁਲ ਡਿਸਕਰੇਜ ਵੀ ਕਰਨਾ ਚਾਹੀਦਾ। ਅਤੇ ਇਹਦੇ ਨਾਲ ਕੋਈ ਬੰਦਾ ਵੱਡਾ ਬੰਦਾ ਨਹੀਂ ਬਣਦਾ, ਉਹ ਹੋਰ ਚੀਜ਼ਾਂ ਹੁੰਦੀਆਂ, ਉਹ ਬੱਚੇ ਦੀ ਲਰਨਿੰਗ ਹੁੰਦੀ ਆ, ਉਹਨੂੰ ਜਿੰਨਾ ਸਿੱਖੇਗਾ ਲਰਨ ਕਰੇਗਾ ਸੋਸਾਇਟੀ ਤੋਂ, ਤਸ਼ੱਦਦ ਪਸੰਦ ਬਣ ਜਾਏਗਾ। ਹਾਂ, ਉਹ ਤਾਂ ਤਸ਼ੱਦਦ ਪਸੰਦ ਬਣਦਾ, ਕਹੇਗਾ ਮੈਨੂੰ ਇੰਝ ਪੜ੍ਹਾਇਆ ਅਤੇ ਮੈਂ ਵੀ ਬਾਕੀਆਂ ਨੂੰ ਇੰਝ ਹੀ ਪੜ੍ਹਾਵਾਂਗਾ, ਉਹ ਤਾਂ ਫਿਰ ਅੱਗੇ ਨੂੰ ਕੁੱਟੇਗਾ ਇੰਝ ਹੀ। ਇਸ ਤਰ੍ਹਾਂ ਹੀ ਚੌਧਰੀ ਸਾਹਿਬ, ਚਲੋ ਇਹ ਤਾਂ ਬਹੁਤ ਸਮਾਜੀ ਮਸਲਾ ਤੁਸੀਂ ਛੇੜਿਆ, ਉਹ ਸੁਣਾਓ ਕਿ ਸਾਡੀ ਜਿਹੜੀ ਰਾਜਧਾਨੀ ਹੈ ਪੰਜਾਬ ਦੀ, ਉੱਥੇ ਕੀ ਹੋ ਰਿਹਾ? ਉਹ ਵੀ ਸਿੰਧ ਨਾਲ ਰਫੜ ਪਾਇਆ, ਫਿਰ ਰਫੜ ਰਾਣਾ ਸਾਨੂੰ ਪਿਆ ਇੱਥੇ ਰਫੜ। ਤੁਹਾਨੂੰ ਪਤਾ ਉਹ ਸਿੰਧ ਅਤੇ ਪੰਜਾਬ ਦਾ ਚੱਲਦਾ ਰਹਿੰਦਾ, ਅਤੇ ਫਿਰ ਪੈ ਗਿਆ ਉਹ ਜਿਹੜੀ ਹੈ ਸਾਡੀ ਚੀਫ ਮਿਨਿਸਟਰ ਆ ਪੰਜਾਬ ਦੀ, ਮਰੀਅਮ ਨਵਾਜ਼, ਉਹਨਾਂ ਨੇ ਇੱਕ ਸਟੇਟਮੈਂਟ ਕੱਢ ਮਾਰੀ ਹੈ, ਪਬਲਿਕ ਸਟੇਟਮੈਂਟ, ਕਿ ਮਾਈ ਵਾਟਰ ਮਾਈ ਰਾਈਟ। ਹਾਂ, ਉਸ 'ਤੇ ਜਿਹੜੇ ਸਿੰਧੀ ਆ ਉਹ ਬੜੇ ਤਪੇ ਹੋਏ ਨੇ, ਮੈਂ ਤੁਹਾਨੂੰ ਦੱਸਾਂ, ਅਤੇ ਬੜੇ ਗਰਮ ਨੇ। ਅਤੇ ਸੈਨੇਟ ਨੈਸ਼ਨਲ ਅਸੈਂਬਲੀ 'ਚ ਵੀ, ਸੈਨੇਟ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਲੇਕਿਨ ਨੈਸ਼ਨਲ ਅਸੈਂਬਲੀ 'ਚ ਉਹਨਾਂ ਨੇ ਕੰਮ ਉਹਨੂੰ ਚੁੱਕਿਆ ਇਸ ਇਸ਼ੂ ਨੂੰ। ਅਤੇ ਬਲਕਿ ਤੁਹਾਨੂੰ ਪਤਾ ਉਹ ਹੁਕੂਮਤ 'ਚ ਬੈਠੇ ਨੇ, ਅਤੇ ਕੱਲ੍ਹ ਉਹਨਾਂ ਨੇ ਉਹ 'ਚੋਂ ਵਾਕਆਊਟ ਕੀਤਾ ਨੈਸ਼ਨਲ ਅਸੈਂਬਲੀ ਤੋਂ। ਅਤੇ ਸੀਰੀਅਸ ਹੋ ਗਿਆ, ਹਾਂ, ਕੰਮ ਬੜਾ ਗਰਮ ਆ। ਉਹ ਕਹਿੰਦੇ ਜੀ ਪਾਲੋ ਜੀ ਮਾਫੀ,
ਤੇ ਉਹਨੇ ਕੱਲ ਮਰੀਮ ਨਵਾਜ਼ ਸਾਹਿਬਾ ਨੇ ਕਿਹਾ ਬਿਲਕੁਲ ਕੋਈ ਮਾਫੀ ਨਹੀਂ, ਉਹਨੇ ਕਿਹਾ ਮੈਂ ਆਪਣੀ ਸਟੇਟਮੈਂਟ ਤੇ ਸਟੈਂਡ ਕਰਦੀ ਹਾਂ, ਮਾਈ ਵਾਟਰ ਮਾਈ ਰਾਈਟ ਮਾਈ ਡਿਸੀਜਨ, ਵਾਹ ਜੀ, ਤੁਹਾਡਾ ਇਹਦੇ 'ਚ ਕੀ ਤੇਰਾ ਹੱਕ ਹੈ। ਪਾਣੀ ਇਹ ਤਾਂ ਤੇ ਉਹਨਾਂ ਨੇ ਕਿਹਾ ਉਹ ਗੱਲ ਕਿੱਥੋਂ ਸ਼ੁਰੂ ਹੋਈ ਹੈ, ਉਹੀ ਚੋਲਿਸਤਾਨ ਦੀ ਨਹਿਰਾਂ ਤੋਂ, ਉਹੀ ਜਿੱਥੋਂ 6 ਮਹੀਨੇ ਪਹਿਲਾਂ ਸ਼ੁਰੂ ਰੌਲਾ ਪਿਆ ਸੀ। ਚਲੋ ਉਹ ਤੇ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਤੇ ਪੰਜਾਬ ਸਾਰਿਆਂ ਦੇ ਸਾਂਝਾ ਪਾਣੀ ਹੈ। ਇਹਦੇ ਤੇ ਅਕਾਰਡ ਵੀ ਹੋਇਆ ਹੈ ਕਿ ਅੱਬਾ ਜੀ ਨੇ ਤੇਰੇ ਹੀ ਕੀਤਾ ਸੀ 93 ਦਾ ਵਾਟਰ ਅਕਾਰਡ, ਤੇ ਬਾਕੀ ਤੇ ਉਹਦੇ 'ਚ ਸਾਰਿਆਂ ਦਾ ਹੱਕ ਹੈ। ਉਹ ਪੰਜਾਬ ਦਾ ਪਾਣੀ ਤੇ ਨਹੀਂ ਹੈ, ਉਹ ਤੇ ਸਿੰਧ ਦਾ ਵੀ ਹੈ, ਕੁਝ ਹਿੱਸਾ ਉਹਦੇ 'ਚ ਬਲੋਚਿਸਤਾਨ ਦਾ ਵੀ ਹੈ, ਉਹ ਨਸੀਰਾਬਾਦ ਡਿਸਟ੍ਰਿਕਟ ਦਾ ਵੀ ਹੈ ਜਿਹੜਾ ਅਕਾਰਡ ਹੋਇਆ ਸੀ। ਇਹ ਤੇ ਚੌਧਰੀ ਸਾਹਿਬ ਇਹ ਸਿਰਫ ਗੱਲਾਂ ਉਹੀ ਨੇ ਕਿ ਇਹਨਾਂ ਨੇ ਉਹ ਮਨਸੂਬਾ ਸ਼ੁਰੂ ਕਰਨਾ ਹੀ ਕਰਨਾ, ਉਹਦੇ ਬਹਾਨੇ ਲੱਭ ਰਹੇ ਨੇ, ਉਹਦੇ ਲਈ ਪੋਲੀਟਿਕਸ ਹੋ ਰਹੀ ਆਏ ਹਾਏ ਹਾਏ, ਹੈ ਨਾ। ਬੜੀ ਤੁਸੀਂ ਸਹੀ ਜਿਹੜੀ ਅੰਦਰ ਦੀ ਗੱਲ ਨਾ ਉਹ ਦਿਲ ਦੀ ਗੱਲ ਕਰ ਦਿੱਤੀ। ਹਾਂ, ਮੇਰੇ ਦਿਲ ਦੀ ਗੱਲ। ਹਾਂ, ਫਾਈਨਲ ਐਨਾਲਿਸਿਸ ਰਾਣਾ ਸਾਹਿਬ ਇਹੀ ਹੈ ਹਾਂ ਕਿ ਇਹਨਾਂ ਨੇ ਮਨਸੂਬਾ ਸ਼ੁਰੂ ਕਰਨਾ ਬਹਾਨੇ ਲੱਭ ਰਹੇ ਨੇ, ਆਹੋ ਹਾਂ, ਮੁਖਤਲਿਫ ਤਰੀਕੇ। ਬਿਲਕੁਲ, ਜਿਵੇਂ ਅਸੀਂ ਕੱਲ ਕੀਤੀ ਸੀ ਨਾ ਕਸ਼ਮੀਰ ਵਾਲੀ ਗੱਲ ਕਿ ਸਾਰੇ ਮੁਤਾਲਬੇ ਮੰਨ ਲਏ, ਬਲਕਿ 38 ਦੀ ਬਜਾਏ 42 ਮੰਨ ਲਏ। ਇਹ ਜਦੋਂ ਸਿੰਧੂ ਬਚਾਓ ਤਹਿਰੀਕ ਚਲੀ ਸੀ ਨਾ, ਉਹਨਾਂ ਨੇ ਉਸ ਵਕਤ ਕਿਹਾ ਜੀ ਠੀਕ ਹੈ ਜੀ ਮੰਨ ਲੈਂਦੇ ਹਾਂ। ਉਹੀ ਸਟ੍ਰੈਟਜੀ ਹੈ, ਉਹ ਉਹਨੇ ਕਿ ਪਹਿਲੇ ਮੰਨ ਲਈਏ ਹੁਣ ਤੇ ਬਾਅਦ ਵਿੱਚ ਕਰਾਂਗੇ। ਹੁਣ ਸਲਾਬ ਹੈ, ਮੌਕਾ ਮਿਲਿਆ, ਉਹਨੇ ਕਿਹਾ ਲਓ ਜੀ ਫਿਰ ਮਨਸੂਬੇ ਨਹੀਂ ਰੁਕੇ ਸਨ ਉਸ ਵਕਤ ਵੀ, ਬਿਲਕੁਲ ਹੁਣ ਵੀ ਨਹੀਂ ਰੁਕੇ, ਸਹੀ ਚੱਲਦੇ ਰਹਿਣਗੇ। ਅੱਛਾ ਰਾਣਾ ਸਾਹਿਬ, ਇਹਦੇ 'ਚ ਸਾਡੇ ਲੋਕ ਫਿਰ ਜਜ਼ਬਾਤੀ ਹੋ ਜਾਂਦੇ ਨੇ। ਅੱਛਾ ਇਹ ਚਲੋ ਜਿਹੜਾ ਵਾਟਰ ਦੇ ਇਸ਼ੂ ਨੇ ਦਾ ਸਿੰਧੀ ਜਿਹੜੇ ਲੋਅਰ ਰਿਪੇਰੀਅਨ ਅਸੀਂ ਇਹਨੂੰ ਕਹਿੰਦੇ ਉਹਨਾਂ ਦਾ ਰਾਈਟ ਵੀ ਹੁੰਦਾ ਤੇ ਉਹ ਹੈ। ਦੂਸਰਾ ਇਹ ਕਿ ਮੈਨੂੰ ਤਾਂ ਇੱਕ ਚੀਜ਼ ਇਹ ਹੁੰਦੀ ਕਿ ਕਦੀ ਇੱਥੇ ਕੋਈ ਸਟੱਡੀ ਮੌਜੂਦ ਹੈ ਜਾਂ ਕਿਸੇ ਐਕਸਪਰਟ ਕੋਲ ਪੁੱਛਿਆ ਕਿ ਚੋਲਿਸਤਾਨ ਨੂੰ ਇਸ ਤਰ੍ਹਾਂ ਬੰਜਰ ਕਰਨਾ, ਜਿਹੜੀ ਸਾਡਾ ਈਕੋਸਿਸਟਮ ਆ, ਇਹਨੂੰ ਡੈਮੇਜ ਕਿੰਨਾ ਕਰੇਗਾ, ਜਾਂ ਇਹ ਇਸ ਤਰ੍ਹਾਂ ਸਸਟੇਨੇਬਲ ਦੁਨੀਆ 'ਚ ਹੈ ਵੀ ਕਿ ਨਹੀਂ ਹੈ। ਜਿਹੜਾ ਰੇਗਿਸਤਾਨ ਤੁਹਾਨੂੰ ਪਤਾ ਹਰ ਚੀਜ਼ ਦਾ ਆਪਣਾ ਇੱਕ ਤਸਵੀਰ 'ਚ ਜਿਹੜਾ ਹਰ ਪੋਰਸ਼ਨ ਉਹਦਾ ਇੱਕ ਆਪਣਾ ਸ਼ੇਅਰ ਆ ਨਾ, ਤੇ ਰੇਗਿਸਤਾਨ ਦਾ ਡੈਜ਼ਰਟ ਦਾ ਇੱਕ ਆਪਣਾ ਸ਼ੇਅਰ ਹੁੰਦਾ ਵਾ ਈਕੋਸਿਸਟਮ ਦੇ ਵਿੱਚ। ਇੱਥੇ ਕੋਈ ਗੱਲ ਹੀ ਨਹੀਂ ਹੈ। ਪਹਿਲਾਂ ਇਸ ਗੱਲ ਨੂੰ ਤਾਂ ਚੈੱਕ ਕਰ ਲੈਣਗੇ। ਬਾਕੀ ਇਹੀ ਕਹਿੰਦੇ ਨੇ ਜੀ ਉਹ ਜ਼ਮੀਨਾਂ ਦੂਸਰੀਆਂ ਬੰਜਰ ਹੋ ਰਹੀਆਂ, ਤੇ ਚਲੋ ਜਿਹੜਾ ਡੈਜ਼ਰਟ ਹੈ ਉਹਨੂੰ ਕਹਿੰਦੇ ਅਸੀਂ ਬਾਤ ਕਰ ਲਈਏ। ਬਸ ਇਹ ਚੌਧਰੀ ਸਾਹਿਬ ਇਹਨਾਂ ਨੇ ਉੱਥੇ ਜ਼ਮੀਨਾਂ ਤੁਹਾਨੂੰ ਪਤਾ ਨਾ ਕਿਹਨਾਂ ਦੀਆਂ ਚੋਲਿਸਤਾਨ ਵਿੱਚ, ਤੇ ਉਹਨਾਂ ਦਾ ਤੇ ਅਸੀਂ ਨਾਮ ਨਹੀਂ ਲੈ ਸਕਦੇ। ਫਿਰ ਗ੍ਰੀਨ ਪਾਕਿਸਤਾਨ ਇਹ ਉਹ ਮਨਸੂਬੇ ਸ਼ੋਧਾ ਦੇ ਮਨਸੂਬੇ, ਉੱਥੇ ਤੇ ਗੱਲ ਕਰੋਗੇ ਤੇ ਤੁਹਾਡੇ 'ਤੇ ਪੀਕਾ ਲੱਗ ਜਾਏਗਾ। ਪੀਕਾ ਤੋਂ ਉੱਤੇ ਕੋਈ ਨਵਾਂ ਕਾਨੂੰਨ ਲੱਗ ਜਾਏਗਾ, ਉਹ ਤੇ ਗੱਲ ਹੀ ਨਹੀਂ ਕਰ ਸਕਦੇ। ਚੌਧਰੀ ਸਾਹਿਬ ਮੈਂ ਤੇ ਨਹੀਂ ਵੇਖਿਆ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਪੈਸਾ ਸਾਊਦੀ ਅਰਬ ਕੋਲ ਹੈ। ਉਹ ਆਪਣੀ ਡੈਜ਼ਰਟ ਨੂੰ ਕਦੋਂ ਦੇ ਗ੍ਰੀਨ ਕਰਨ ਦੀ ਕੋਸ਼ਿਸ਼ ਕਰਨ ਲੱਗੇ ਨੇ, ਉਹਨਾਂ ਕੋਲੋਂ ਤੇ ਨਹੀਂ ਹੋਏ। ਅਬੂ ਧਾਬੀ ਵਾਲਿਆਂ ਨੇ ਪਤਾ ਜਾਲੀ ਆਸਟ੍ਰੋਟਰਫ ਘਾਹ ਮੰਗਾ ਕੇ ਤੇ ਜਾਲੀ ਦਰਖਤ ਲਾ ਕੇ ਸ਼ਹਿਰ ਨੂੰ ਗ੍ਰੀਨ ਕੀਤਾ ਹੋਇਆ। ਉਹਦੇ ਲਈ ਪਾਣੀ ਇੰਨਾ ਉਹਨਾਂ ਦਾ ਖਰਚ ਹੁੰਦਾ, ਉਹ ਪਤਾ ਕਿੱਥੋਂ ਪਾਣੀ ਮੈਨੇਜ ਕਰਦੇ। ਉਹ ਤਾਂ ਅਮੀਰ ਮੁਲਕ ਨੇ, ਉਹਨਾਂ ਨੇ ਥੋੜ੍ਹਾ ਜਿਹਾ ਇੱਕ ਬੈਲਟ ਕਰ ਲਈ, ਠੀਕ ਹੈ। ਉਹ ਇਕੋਸਿਸਟਮ ਨਹੀਂ ਚੇਂਜ ਹੋ ਸਕਦੇ ਇੰਜ ਜਿੰਨਾ ਮਰਜ਼ੀ ਤੁਸੀਂ ਲੈ ਜਾਓ। ਅਤੇ ਇਹਨਾਂ ਨੇ ਬਸ ਉਹੀ ਜਿਹੜਾ ਉਹਨਾਂ ਦੀ ਜ਼ਮੀਨ ਨੂੰ ਪਾਣੀ ਲੱਗ ਜਾਵੇ, ਉੱਥੇ ਕੁਝ ਹੋ ਜਾਵੇ ਅਤੇ ਬਾਕੀ ਖੈਰ ਹੈ, ਬਾਕੀ ਮੁਲਕ ਦੀ ਖੈਰ ਹੈ, ਸਿੰਧੀਆਂ ਦੀ ਖੈਰ ਹੈ, ਬਾਕੀ ਪੰਜਾਬੀਆਂ ਦੀ ਖੈਰ ਹੈ। ਜਿਹੜੇ ਚੋਲਿਸਤਾਨ ਬਲੋਚ ਰਹਿੰਦੇ ਨੇ, ਬਲੋਚ ਕਬੀਲੇ, ਸਰਾਈਕੀ ਬਲੋਚ, ਉਹਨਾਂ ਦੀ ਖੈਰ ਹੈ। ਬਸ ਇਹਨਾਂ ਦੀ ਜ਼ਮੀਨਾਂ ਤੱਕ ਪਾਣੀ ਪਹੁੰਚ ਜਾਵੇ ਕਿਸੇ ਤਰੀਕੇ ਨਾਲ ਬਸ। ਅੱਛਾ ਜੀ, ਪਰ ਗੱਲ ਲੰਬੀ ਹੋ ਰਹੀ ਹੈ, ਗੱਲ ਮੇਰਾ ਲੰਬੀ ਹੋ ਰਹੀ, ਖਤਰਨਾਕ ਵੀ ਹੋ ਰਹੀ। ਹਾਂ, ਤੇ ਲੇਕਿਨ ਇਹ ਆ ਕਿ ਬਰਲੇ ਹੁਣ ਰੌਲਾ ਜਿਹੜਾ ਉਹ ਇਹ ਲੱਗਦਾ ਹੈ ਐਡੀ ਜਲਦੀ ਮੁੱਕੇਗਾ ਨਹੀਂ। ਇਹ ਹੁਣ ਕੋਈ ਜਾਂ ਤਾਂ ਨਹਿਰਾਂ ਬਣਨਗੀਆਂ ਫਿਰ ਹੀ ਮੁੱਕੇਗਾ, ਤੇ ਉਹ ਇਹੀ ਲੱਗ ਰਿਹਾ ਕਿ ਤੁਲੇ ਹੋਏ ਨੇ, ਇਹ ਕਰਨਗੇ ਕੁਛ ਕਰਨਗੇ। ਨਹੀਂ ਤਾਂ ਮੈਨੂੰ ਤਾਂ ਚੌਧਰੀ ਸਾਹਿਬ ਇਸ ਤੋਂ ਵੀ ਜਿਹੜਾ ਖਤਰਨਾਕ ਮਨਸੂਬਾ ਨਾ, ਉਹ ਕਹਿੰਦੇ ਜਿਹੜਾ ਦਰਿਆਏ ਸਰਸਵਤੀ ਸੀ ਨਾ, ਉਹ ਤੇ ਹਾਕੜੇ ਦੇ ਨਾ ਥੱਲੇ ਵਾਟਰ ਰਿਜ਼ਰਵਾਇਰ ਨੇ ਚੋਲਿਸਤਾਨ, ਉਹ ਕੱਢ ਲੈਂਦੇ ਆ। ਉਹ ਜਦੋਂ ਕੱਢ ਲਏ ਨਾ, ਉਹ ਬੜੀ ਤਬਾਹੀ ਫੈਲ ਜਾਣੀ ਇਕੋਲੋਜੀਕਲੀ। ਉਹਦੀ ਤੇ ਸਟੱਡੀਆਂ ਇੰਡੀਆ ਨੇ ਤੇ ਕੀਤੀਆਂ ਹੋਈਆਂ, ਸਾਡੇ ਹਾਲ ਪਤਾ ਨਹੀਂ ਹੋਈ ਕਿ ਨਹੀਂ। ਗੱਲ ਮੁਕਾਓ ਫਿਰ। ਬਸ ਅੱਲਾ ਹੀ ਖੈਰ ਕਰੇ ਜੀ। ਫਿਰ ਹੁਣ ਜਿਹੜੀ ਸਾਡੇ ਇੱਥੇ ਜਿਹਨੂੰ ਅਸੀਂ ਕਹਿੰਦੇ ਮੁਕਤਦਰਾ, ਇਹਨਾਂ ਨੇ ਜ਼ਹੀਨ ਅਗਰ ਬਣਾ ਲਿਆ ਹੋਇਆ ਕਿ ਬਸ ਜੋ ਲੋਕਾਂ ਦੀ ਵੈਲਫੇਅਰ ਨਹੀਂ ਸੋਚਣੀ, ਬਲਕਿ ਇਹ ਜੋ ਆਪਣਾ ਮਫਾਦ ਆ, ਤੇ ਉਹੀ ਇਸ਼ਰਾਫੀ ਵਾਲੀ ਗੱਲ। ਬਸ ਲੀਡ ਕੈਪਚਰ ਤੇ ਤੁਲੇ ਹੋਏ ਨੇ। ਬਸ ਇਹ ਮਤਲਬ ਹੋਰ ਲੋਕਾਂ ਦੀ ਜ਼ਮੀਨਾਂ ਬੰਜਰ ਕਰ ਦੇਣਗੇ, ਤੇ ਇਹ ਰੌਲਾ ਫਿਰ ਬਾਜ਼ਾਰ ਵਧੇਗਾ, ਫਿਰ ਲੋਕਾਂ ਦੀ ਮਾਯੂਸੀਆਂ ਵਧਣਗੀਆਂ, ਤੇ ਮੇਰੇ ਖਿਆਲ ਕਾਫੀ ਲੰਬਾ ਕੰਮ ਹੋ ਗਿਆ। ਚਲੋ ਚੌਧਰੀ ਸਾਹਿਬ, ਲਓ ਫਿਰ ਬਰੰਚ ਕਰੀਏ, ਕੋਈ ਰੋਟੀ ਛੋਟੀ ਦਾ ਬੰਦੋਬਸਤ ਕਰੀਏ। ਲਓ ਜੀ, ਅੱਜ ਲਈ ਇੰਨਾ ਹੀ, ਤੇ ਰੱਬ ਰੱਖਾ। ਲਓ ਜੀ, ਰੱਬ ਰੱਖ।